US Secretary of State Antony Blinken said United States was monitoring what he described as a rise in human rights abuses in India by some officials in a rare direct rebuke by Washington of the Asian nation's right record. ਜਦੋਂ ਅਜੇ ਡਾਇਲੌਗ ਸ਼ੁਰੂ ਹੋਣਾ ਸੀ 2+2 ਦਾ, ਉਦੋਂ ਯੂਕਰੇਨ ਦੇ ਇੱਕ ਮੁਕਾਮ ਦੇ ਉੱਤੇ ਜਿੱਥੇ ਕਿ ਕਾਫੀ ਸਿਵਲੀਅਨ ਡੈਥਸ ਹੋਈਆਂ ਸੀ, ਇੰਡੀਆ ਨੇ ਜਿਹੜਾ ਸਿਕਿਉਰਿਟੀ ਕੌਂਸਲ 'ਚ ਰੈਜ਼ੋਲੂਸ਼ਨ ਮੂਵ ਕਰਤਾ ਕਿ ਬਈ ਉੱਥੇ ਜਿਹੜੀ ਹੈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ। UN ਦੇ ਵਿੱਚ ਤੁਸੀਂ ਸਿਕਿਉਰਿਟੀ ਕੌਂਸਲ 'ਚ ਮਤਾ ਲਿਆ ਰਹੇ ਹੋ ਕਿ ਇਨਵੈਸਟੀਗੇਟ ਕਰੋ। ਇਹਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਆਲਰੇਡੀ ਭਾਰਤ ਨੂੰ ਪੁਸ਼ ਕਰਕੇ ਥੋੜ੍ਹਾ ਜਿਹਾ ਲਾਈਨ ਤੋਂ ਦੂਜੇ ਪਾਸੇ ਖੜਾ ਕਰ ਦਿੱਤਾ। ਮੋਦੀ ਨੇ ਰਿਪੀਟਡਲੀ ਕਿਹਾ ਜੀ ਮੈਂ ਪੁਤਿਨ ਨੂੰ ਵੀ ਔਰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਵੀ ਕਿਹਾ ਕਿ ਜੀ ਜਿਹੜਾ ਸੀਜ਼ ਫਾਇਰ ਕਰੋ। ਹੁਣ ਉਸ ਤੋਂ ਇਹ ਸੀਜ਼ ਆਰ ਕਿ ਵੀ ਪ੍ਰੈਸ਼ਰ ਕਿੰਨਾ ਜ਼ਿਆਦਾ ਹੈ ਅਮਰੀਕਾ ਦਾ। ਰਸ਼ੀਆ ਦਾ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਹੈ ਉਸ ਨੇ UN ਚਾਰਟਰ ਨੂੰ ਵੀ ਫਲਾਊਟ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵੀ ਫਲਾਊਟ ਕੀਤਾ, ਯੂਕਰੇਨ ਦੀ ਸੋਵਰਨਿਟੀ ਨੂੰ ਵੀ ਜਿਹੜਾ ਚੈਲੰਜ ਕੀਤਾ ਔਰ ਜਿਹੜੀ ਇਹਨਾਂ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਟੈਰੀਟੋਰੀਅਲ ਇੰਟੈਗਰਿਟੀ ਹੈ ਉਸ ਨੂੰ ਜਿਹੜਾ ਉਹ ਤੋੜਿਆ। It was important that all countries, especially those with leverage to press Russian President Putin to end the war. He called on democracies to stand together and speak with one voice to defend their shared values. Mr. Blinken said these values need to apply everywhere. ਉੱਥੇ ਤਾਂ ਤੁਸੀਂ ਚੀਕਾਂ ਮਾਰਦੇ ਹੋ ਕਿ ਚਾਈਨਾ ਨੇ LAC ਫਲਾਊਟ ਕੀਤੀ ਔਰ ਆ ਗਏ। ਹੁਣ ਇਹ ਜਿਹੜੇ UN ਚਾਰਟਰ ਹੈ ਜਾਂ ਇੰਟਰਨੈਸ਼ਨਲ ਲਾਅ ਹੈ ਇਹ ਤਾਂ ਸਾਰਿਆਂ ਲਈ ਹੈ, ਇੱਕ ਖਿੱਤੇ ਲਈ ਤਾਂ ਨਹੀਂ ਹੈ। ਅਤੇ ਇੱਥੇ ਤੁਹਾਡੀ ਜ਼ਬਾਨ ਨੂੰ ਕਿਉਂ ਤਾਲਾ ਲੱਗ ਜਾਂਦਾ ਹੈ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਦੇ ਫੋਰਨ ਮਿਨਿਸਟਰ ਅਤੇ ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਅਮਰੀਕਾ ਦੇ ਦੌਰੇ ਤੇ ਹਨ ਔਰ ਅਮਰੀਕਨ ਫੋਰਨ ਮਿਨਿਸਟਰ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਅਮਰੀਕਾ ਨੇ ਭਾਰਤ ਨੂੰ ਹਿਊਮਨ ਰਾਈਟਸ ਦੇ ਮੁੱਦੇ ਤੇ ਚੰਗੇ ਰਗੜੇ ਜਿਹੜੇ ਉਹ ਦਿੱਤੇ ਨੇ। ਸੋ ਦੋਵੇਂ ਭਾਰਤੀ ਮੰਤਰੀਆਂ ਦੇ ਉੱਡੇ ਹੋਏ ਚਿਹਰੇ ਦੱਸ ਰਹੇ ਸਨ ਕਿ ਅਮਰੀਕਾ ਨੇ ਉਹਨਾਂ ਦੀ ਚੰਗੀ ਖੜਕੈਂਤਰੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬੜਾ ਖੂਬਸੂਰਤ ਲਫ਼ਜ਼ ਖੜਕੈਂਤਰੀ ਇਸਤੇਮਾਲ ਕੀਤਾ। ਵੈਸੇ ਤਾਂ ਉਹ ਵੱਡੇ ਭਰਾ ਜਦੋਂ ਕੋਈ ਛੋਟੇ ਇਸ ਕਿਸਮ ਦਾ ਕੰਮ ਕਰਦੇ ਸੀ ਜਾਂ ਉਹਨਾਂ ਨੂੰ ਡਰਾਵਾ ਦੇਣਾ ਹੁੰਦਾ ਸੀ, ਕਹਿੰਦੇ ਸੀ ਵੀ ਦੇਖ ਲੈ ਫਿਰ ਤੇਰੀ ਖੜਕੈਂਤਰੀ ਹੋ ਜੂ ਔਰ ਉਹਨੂੰ ਫਿਰ ਜਿਹੜੇ ਜਦੋਂ ਹੋ ਕੇ ਹਟਦੇ ਸੀ ਤੇ ਉਹ ਬਾਅਦ 'ਚ ਕਹਿੰਦੇ ਸੀ ਕੀ ਹੋਇਆ, ਕਹਿੰਦੇ ਅੱਜ ਤਾਂ ਖੜਕਾਲੋ ਜੀ ਹੋ ਗਈ। ਸੋ ਬਹੁਤ ਵਾਰ ਖੜਕੈਂਤਰੀ ਜ਼ਰੂਰੀ ਨਹੀਂ ਹੁੰਦੀ ਕਿ ਵੀ ਫਿਜ਼ੀਕਲੀ ਹੋਏ। ਔਰ ਭਾਰਤ ਦੇ ਦੋਵੇਂ ਹੀ 2+2 ਡਾਇਲੋਗ ਦੇ ਲਈ ਦੋਵੇਂ ਉਹਨਾਂ ਦੇ ਵੱਡੇ ਮਿਨਿਸਟਰ, ਇੱਕ ਰਾਜਨਾਥ ਸਿੰਘ ਜਿਹੜਾ ਪਾਰਲੀਮੈਂਟ 'ਚ ਖਲੋ ਕੇ ਤਾਂ ਪਾਕਿਸਤਾਨ ਨੂੰ ਵੀ ਧਮਕਾ ਰਿਹਾ ਹੁੰਦਾ ਔਰ ਚੀਨ ਨੂੰ ਵੀ ਧਮਕਾ ਰਿਹਾ ਹੁੰਦਾ, ਅਤੇ ਦੂਸਰਾ S ਜੈਸ਼ੰਕਰ ਜਿਹੜਾ ਭਾਵੇਂ ਆਪਣੀਆਂ 2-3 ਪੀੜ੍ਹੀਆਂ ਤੋਂ ਡਿਪਲੋਮੈਟ ਹੈ ਪਰ ਜਿਸ ਕਿਸਮ ਦਾ ਫੇਲ ਸ਼ੋਅ ਇਹਦੀ S ਜੈਸ਼ੰਕਰ, ਜਿਹਨੂੰ ਜਿਹੜਾ ਫੋਰਨ ਆਫਿਸ 'ਚੋਂ ਰਿਟਾਇਰ ਹੋਇਆ ਔਰ ਉਹਨੂੰ ਰਾਜ ਸਭਾ ਰਾਹੀਂ ਮੋਦੀ ਨੇ ਲਿਆ ਕੇ ਬਣਾ ਦਿੱਤਾ ਫੋਰਨ ਮਿਨਿਸਟਰ ਅਫਗਾਨ ਪਾਲਿਸੀ। ਉਸ ਵੇਲੇ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਕਿ ਭਾਈ ਕਿਵੇਂ ਬਿਲਕੁਲ ਆਈਸੋਲੇਟ ਹੋਇਆ ਇੰਡੀਆ, ਨਾ ਕਿਸੇ ਡਾਇਲੋਗ ਦਾ ਹਿੱਸਾ। ਟਰੰਪ ਨੇ ਤਾਲਿਬਾਨ ਦੇ ਨਾਲ ਗੱਲਬਾਤ ਖੋਲ੍ਹੀ ਔਰ ਜ਼ਾਹਰ ਹੈ ਕਿ ਵੀ ਇੰਡੀਆ ਨੂੰ ਤਾਂ ਇੱਕ ਹੁੰਦਾ ਪੁੱਛਣਾ, ਇੱਕ ਹੁੰਦਾ ਦੱਸਣਾ, ਨਾ ਹੀ ਪੁੱਛਿਆ ਨਾ ਹੀ ਦੱਸਿਆ। ਔਰ ਇਸ ਦੇ ਨਾਲ ਫਿਰ ਜੋ ਚੀਨ ਨੇ ਇਹਨਾਂ ਦੇ ਨਾਲ ਜੂਨ 2020 ਦੇ ਵਿੱਚ ਗਲਵਾਨ ਵੈਲੀ ਤੋਂ ਲੈ ਕੇ ਜੋ ਲਾਈਨ ਅੱਜ LAC ਤੇ ਜੇ 70-80 ਹਜ਼ਾਰ ਫੌਜ ਇੱਧਰ ਵੀ ਖੜੀ ਹੈ ਉੱਧਰ ਵੀ ਖੜੀ ਹੈ ਔਰ 1000 ਕਿਲੋਮੀਟਰ ਤੋਂ ਜ਼ਿਆਦਾ ਇਹਨਾਂ ਦੇ ਆਪਣੇ ਕਹਿਣ ਮੁਤਾਬਕ, ਹਾਲਾਂ ਉਹ ਕਾਫੀ ਜ਼ਿਆਦਾ ਲੈਂਡ ਜਿਹੜੀ ਚੀਨ ਨੇ ਲਈ LAC ਦੇ ਉੱਤੇ, ਲੇਕਿਨ ਇਹਨਾਂ ਸਾਰਿਆਂ ਦਾ ਹੀ ਹਾਲ ਮੋਦੀ, ਅਮਿਤ ਸ਼ਾਹ ਔਰ S ਜੈਸ਼ੰਕਰ ਦਾ ਇਹ ਹੈ ਕਿ ਇਹ ਆਪਣੇ ਮੂੰਹੋਂ ਚੀਨ ਲਫ਼ਜ਼ ਹੀ ਨਹੀਂ ਕੱਢਦੇ ਹੈ। ਸੋ ਇਹ ਇੱਕ ਵੱਡੀ ਫੇਲਿਓਰ। ਫਿਰ ਅਸੀਂ ਦੇਖਦੇ ਹਾਂ ਵੀ ਹੁਣ ਜਦੋਂ ਤੱਕ ਗੱਲ ਯੂਕਰੇਨ ਤੱਕ ਪਹੁੰਚੀ
ਔਰ ਇਹਨਾਂ ਦਾ ਹੋਰ ਵੀ ਜਲੂਸ ਨਿਕਲਿਆ। ਔਰ ਜਿਸ ਤੇਜ਼ੀ ਨਾਲ ਇਹ ਐਸ ਜੈਸ਼ੰਕਰ ਦੀਆਂ ਪਾਲਿਸੀਜ਼ ਨਹੀਂ, ਮੋਦੀ ਦੇ ਕਹਿਣ ਤੇ ਕੁਆਡ ਦੇ ਵਿੱਚ ਵੜਨਾ ਔਰ ਚੀਨ ਨੂੰ ਓਪਨ ਐਨਮੀ ਬਣਾਉਣਾ, ਉਸ ਕੁਆਡ ਦਾ ਜਵਾਬ ਹੀ ਚੀਨ ਨੇ ਦਿੱਤਾ। ਫਿਰ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦੀ ਨੀਤੀ ਭਾਰਤ ਨੇ ਲਈ, ਉਹ UN ਸਿਕਿਉਰਿਟੀ ਕੌਂਸਲ ਹੋਏ, ਜਨਰਲ ਅਸੈਂਬਲੀ ਹੋਏ, ਹਿਊਮਨ ਰਾਈਟ ਕੌਂਸਲ ਹੋਏ, ਹਾਲਾਂ ਕਈਆਂ ਨੂੰ ਲੱਗਾ ਜੀ ਦੇਖੋ ਭਾਰਤ ਨੇ ਕਿਵੇਂ ਆਪਣਾ ਸਟੈਂਡ ਕੀਤਾ ਹੈ ਔਰ ਉਹ ਬਿਲਕੁਲ ਪ੍ਰੈਸ਼ਰ ਨਹੀਂ ਮੰਨਿਆ। ਪ੍ਰੈਸ਼ਰ ਕਿਉਂ ਨਹੀਂ ਮੰਨਿਆ? ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਕਿਵੇਂ ਅਮਰੀਕਾ ਨੇ ਇਹਨਾਂ ਦੀ ਧੌਣ ਨੂੰ ਹੱਥ ਪਾਇਆ, ਕਿਉਂਕਿ ਇਹਨਾਂ ਨੇ ਧੌਣ ਤਾਂ ਆਪਣੀ ਖੁਦ ਹੀ ਅਮਰੀਕਾ ਕੋਲ ਫੜਾਈ। ਇੱਕ ਪੀਰੀਅਡ ਸੀ ਜਦੋਂ ਇਹ ਜੈਨੂਇਨਲੀ ਕਿਹਾ ਜਾ ਸਕਦਾ ਸੀ ਕਿ ਭਾਰਤ ਜਿਹੜਾ ਹੈ ਉਹ ਨੌਨ ਅਲਾਈਨਮੈਂਟ ਦੇ ਥੱਲੇ, ਔਰ ਇੰਦਰਾ ਗਾਂਧੀ ਤੋਂ ਪਹਿਲਾਂ 1971 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਡਿਫੈਂਸ ਪੈਕਟ ਇੰਦਰਾ ਗਾਂਧੀ ਸਾਈਨ ਕਰਦੀ ਹੈ, ਸੋ ਉਹ ਆਲਰੇਡੀ ਆਪਣੀ ਜਿਹੜੀ ਉਸਨੇ ਇੱਕ ਬਲਾਕ ਚੁਣ ਲਿਆ ਸੀ ਕਿ ਸੋਵੀਅਤ ਯੂਨੀਅਨ ਦੇ ਨਾਲ ਜਾਣਾ ਹੈ, ਉਹਦੇ ਚੋਂ ਹੀ ਉਹਨੇ ਆਪਣੀਆਂ ਦੂਸਰੀਆਂ ਨੀਤੀਆਂ ਕੱਢੀਆਂ। ਲੇਕਿਨ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇੰਡੀਆ ਫਿਰ ਉਵੇਂ ਹੀ ਭੰਬਲ ਭੁੱਸੇ ਸੀ ਜਿਵੇਂ ਹੁਣ ਅਫਗਾਨਿਸਤਾਨ ਦੇ ਵਿੱਚ ਇਰਰੈਲੇਵੈਂਟ ਹੋਣ ਤੋਂ ਬਾਅਦ ਹੈ, ਜਾਂ ਈਵਨ ਯੂਕਰੇਨ ਦੇ ਮੁੱਦੇ ਤੇ ਵੀ ਹੈ। ਫਿਰ ਇਹਨਾਂ ਨੇ ਜਿਸ ਤੇਜ਼ੀ ਨਾਲ, ਹਾਲਾਂ ਮਨਮੋਹਨ ਸਿੰਘ ਦੀ ਸਰਕਾਰ ਨੇ ਪੋਸਟ 9/11 ਜਿਹੜੀ ਪਾਲਿਸੀ ਅਮਰੀਕਾ ਪ੍ਰਤੀ ਰੱਖੀ, ਉਹਦੇ 'ਚ ਬੜਾ ਸਿਸਟੇਮੈਟਿਕਲੀ ਸਟੈਪ ਬਾਈ ਸਟੈਪ ਰਸ਼ੀਆ ਤੋਂ ਭਾਵੇਂ ਕੋਈ ਪਿੱਛੇ ਹਟਣ ਦੀ ਲਾਈਨ ਵੀ ਨਹੀਂ ਸੀ, ਹਥਿਆਰ ਉੱਥੋਂ ਵੀ ਲੈਂਦੇ ਰਹੇ, ਇੱਧਰ ਇੰਡੋ US ਨਿਊਕਲੀਅਰ ਡੀਲ ਵੀ ਬਣਾਈ, ਨਿਊਕਲੀਅਰ ਰਿਐਕਟਰ ਫਰਾਂਸ ਤੋਂ ਲਏ। ਸੋ ਘੱਟੋ ਘੱਟ ਇਹ ਇੰਪ੍ਰੈਸ਼ਨ ਉਹਨਾਂ ਨੇ ਵਰਲਡਲੀ ਅਮਰੀਕਾ ਨੂੰ ਵੀ ਦਿੱਤਾ ਔਰ ਦੂਸਰਾ ਵੀ ਦਿੱਤਾ ਵੀ ਅਸੀਂ ਆਜ਼ਾਦਾਨਾ ਤੌਰ ਤੇ ਅਸੀਂ ਦੇਖਾਂਗੇ ਕਿ ਸਾਨੂੰ ਕੀ ਸੂਟ ਕਰਦਾ। ਔਰ ਜੇ ਕਿਸੇ ਮੁਲਕ ਦੀ ਖੁਦਦਾਰ ਕਿਸਮ ਦੀ ਪਾਲਿਸੀ ਕਹਿਣਾ ਹੋਏ ਤੇ ਉਹ ਠੀਕ ਸੀ। ਹਾਲਾਂਕਿ ਟਿਲਟ ਤਾਂ ਅਮਰੀਕਾ ਵੱਲ ਆਉਣਾ ਸ਼ੁਰੂ ਹੋਇਆ ਜਿਉਂ ਹੀ 2014 ਦੇ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ। ਉਹਨੇ ਦੋਨੋਂ ਪਾਸੇ ਜਿਹਨੂੰ ਕਹਿੰਦੇ ਨੇ ਕਿ ਬਈ ਬਿਲਕੁਲ ਜਿਹਦਾ ਕੋਈ ਅਨਪ੍ਰਪੋਰਸ਼ਨੇਟ ਪਾਲਿਸੀ, ਪਹਿਲਾਂ ਉਹ ਚੀਨ ਦੇ ਵਿੱਚ ਵੜ ਗਿਆ, ਜਿਵੇਂ ਸ਼ੀ ਜਿਨਪਿੰਗ ਦੇ ਨਾਲ ਝੂਲਾ ਵੀ ਝੂਲ ਰਿਹਾ, ਦੂਜਾ ਵੀ ਹੈ ਇਧਰੋਂ ਜਿਹੜਾ ਉਹ ਇਜ਼ਰਾਈਲ ਦੇ ਨਾਲ ਜਿਸ ਕਿਸਮ ਦਾ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਉੱਥੇ ਜਾ ਵੜਿਆ, ਉਹਨਾਂ ਤੋਂ ਵੀ ਹਥਿਆਰ ਔਰ ਦੂਜੇ ਤੀਜੇ, ਔਰ ਫਿਰ ਅਮਰੀਕਾ ਤੱਕ ਪਹੁੰਚਦੇ ਆ। ਜਦੋਂ ਤੱਕ ਇਹ ਸਾਰਾ ਟਰੰਪ ਅਬ ਕੀ ਬਾਰ ਟਰੰਪ ਸਰਕਾਰ, ਸੋ ਇਨ ਦਾ ਐਂਡ ਇਹ ਹੁੰਦਾ ਹੈ ਵੀ ਨਾ ਹੁਣ ਉਹ ਚੀਨ ਜੋਗਾ ਰਿਹਾ। ਸ਼ੀ ਜਿਨਪਿੰਗ ਦਾ ਤਾਂ ਉਹ ਝੂਲਾ ਝੂਲਦੇ ਦੀਆਂ ਫੋਟੋਆਂ ਅੱਜ ਤੱਕ ਵੀ ਲੋਕਾਂ ਨੂੰ ਜਿਹੜਾ ਹੈ ਉਹ ਭਰਮ 'ਚ ਪਾਉਂਦੀਆਂ ਨੇ ਕਿ ਵੀ ਇਹ ਤਾਂ ਨਹਿਰੂ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਲੋਕ ਸੀ ਜੀ। ਦੇਖੋ ਨਹਿਰੂ ਨੇ ਉਹ ਚੌਨ ਲਾਈ ਨੂੰ ਰੋਜ਼ ਬੁਲਾ ਲੈਂਦਾ ਸੀ, ਹਿੰਦੀ ਚੀਨੀ ਭਾਈ ਭਾਈ ਕਰਦੇ ਸੀ, ਔਰ ਚੀਨ ਨੇ ਕੀ ਕੀਤਾ, ਉਹ ਹਾਲ ਉਹਨਾਂ ਦਾ ਆਪਣਾ, ਉਹ ਫੇਲਿਓਰ। ਫਿਰ ਜਦੋਂ ਅਮਰੀਕਾ ਵੱਲ ਇੰਨਾ ਕੁ ਝੁਕ ਜਾਣਾ ਜਾਂ ਇਸ ਹੱਦ ਤੱਕ ਚਲੇ ਜਾਣਾ ਕਿ ਕੁਆਡ ਜਿਹੜਾ ਜ਼ਾਹਰ ਹੈ ਚਾਈਨਾ ਨੂੰ ਤੁਸੀਂ ਘੇਰਨ ਦੀ ਲਾਈਨ ਕਰ ਰਹੇ ਹੋ, ਫਿਰ ਉਸ ਦੇ ਨਾਲ ਨਾਲ ਜਿਹੜਾ ਮੈਰੀਟਾਈਮ ਫੋਰਸ ਦੇ ਥੱਲੇ ਕਿ ਜੀ ਸਾਊਥ ਚਾਈਨਾ ਸੀ ਦੇ ਵਿੱਚ ਜੁਆਇੰਟ ਜਾਪਾਨ ਨਾਲ ਫਲਾਣਾ, ਸੋ ਉਹਦੇ ਥੱਲੇ ਇਹ ਹੈ ਕਿ ਵੀ ਰੂਸ ਨੇ ਵੀ ਇਹ ਲਾਈਨ ਲਈ ਕਿ ਜਿਹੜੇ ਇਹ ਕੁਆਡ ਹੈ ਇਹ ਤਾਂ ਏਸ਼ੀਆ ਦਾ ਨੈਟੋ ਹੈ, ਕਿਉਂਕਿ ਇਸ ਪੀਰੀਅਡ 'ਚ ਰੂਸ ਔਰ ਚਾਈਨਾ ਕਲੋਜ਼ ਆਏ। ਸੋ ਭਾਰਤ ਇਨ ਦਾ ਐਂਡ ਜਿਹੜਾ ਉਹਦਾ ਐਂਡ ਹੋ ਰਿਹਾ। ਹਾਲਾਂ ਮੈਨੂੰ ਕਈ ਵਾਰੀ ਪਾਕਿਸਤਾਨ ਦੇ ਕੁਛ ਆਬਜ਼ਰਵਰਸ ਦੀ ਹੈਰਾਨੀ ਹੁੰਦੀ ਹੈ ਜਿਹੜੇ ਇੰਡੀਆ ਦੀ ਪਾਲਿਸੀ ਨੂੰ ਬੜਾ ਐਡਮਾਇਰ ਕਰਦੇ ਨੇ, ਦੇਖੋ ਜੀ ਉਹਨਾਂ ਦੀ ਫੋਰਨ ਪਾਲਿਸੀ ਇਹ ਉਹ, ਤਿੰਨਾਂ ਨੂੰ ਜਿਨ੍ਹਾਂ ਦੇ ਉਹ ਪਹਿਲਾਂ ਝੋਲੀ 'ਚ ਡਿੱਗਿਆ, ਖਾਸ ਤੌਰ ਤੇ ਮੋਦੀ ਦੇ ਟੈਨਿਓਰ ਦੇ ਸ਼ੁਰੂ ਹੋਣ ਤੋਂ ਬਾਅਦ ਚੀਨ ਟੋਟਲੀ ਐਸਟ੍ਰੇਂਜਡ, ਔਰ ਚੀਨ ਨੇ ਤਾਂ ਖੜਕੈਂਤਰੀ ਪਹਿਲਾਂ ਹੀ ਕਿਉਂ ਤਾਂ ਫਿਜ਼ੀਕਲ ਖੜਕੈਂਤਰੀ ਕੀਤੀ। ਰਸ਼ੀਆ ਜਿਸ ਦੇ ਨਾਲ ਹੁਣੇ ਫਸੇ ਹੋਏ ਨੇ ਯੂਕਰੇਨ ਦੇ ਮੁੱਦੇ ਤੇ ਕਿ ਇਧਰ ਜਾਊਂ ਕਿ ਉਧਰ ਜਾਊਂ, ਅਮਰੀਕਾ ਦੇ ਨਾਲ ਕੁਆਡ 'ਚ ਫਸੇ। ਹੁਣ ਅਮਰੀਕਾ ਜਿਵੇਂ ਜਾ ਕੇ ਖੜਕਾਇਆ ਇਹਨਾਂ ਦੇ ਡਿਪਟੀ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਨੇ ਦਿੱਲੀ ਜਾ ਕੇ ਵੀ ਬੀ ਰੈਡੀ ਫॉर ਦਾ ਕਨਸੀਕੁਐਂਸ, ਇਹ ਵੀ ਕਿਹਾ ਵੀ ਜਦੋਂ LAC ਤੇ ਚਾਈਨਾ ਆਇਆ ਰੂਸ ਨੇ ਤੁਹਾਡੀ ਮਦਦ ਤੇ ਨਹੀਂ ਹੋਣਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹਨਾਂ ਦਾ 2+2 ਡਾਇਲੌਗ ਸੀ ਐਸ ਜੈਸ਼ੰਕਰ ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਦੀ DC ਵਿਜ਼ਿਟ, ਅਸੀਂ ਹਾਲਾਂ ਪਿਛਲੇ ਦਿਨਾਂ 'ਚ ਵੀ ਟੱਚ ਅਪੋਨ ਕੀਤਾ। ਇਸ 2+2 ਡਾਇਲੌਗ ਤੋਂ ਪਹਿਲਾਂ ਵਰਚੁਅਲ ਮੀਟਿੰਗ ਹੋਈ ਬਾਈਡਨ ਦੀ ਔਰ ਮੋਦੀ ਦੀ, ਉਹਦੇ 'ਚ ਵੀ ਹਾਲਾਂ ਕਿਉਂਕਿ ਉਹ ਤਾਂ ਬਿਟਵੀਨ ਦਾ 2 ਹੁੰਦਾ ਹੈ, ਸੇਫ ਲਾਈਨ ਹੁੰਦੀਆਂ ਨੇ, ਮੀਡੀਆ ਨਾਲ ਤਾਂ ਨਹੀਂ ਉਹਨਾਂ ਨੇ ਕੋਈ, ਪਰ ਉਹਦੇ ਤੋਂ ਇਹ ਜ਼ਰੂਰ ਨਿਕਲਿਆ ਜੀ ਮੋਦੀ ਨੇ ਆਪਣਾ ਪਰਸਪੈਕਟਿਵ ਦਿੱਤਾ ਯੂਕਰੇਨ ਦਾ ਔਰ ਬਾਈਡਨ ਨੇ ਇਹ ਕਿਹਾ। ਪਰ ਜੋ ਤੁਸੀਂ ਉਸ ਸਾਰੇ ਤੋਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਦੇਖੋ, ਲੱਗਦਾ ਹੈ ਵੀ ਬਾਈਡਨ ਨੇ ਘੂਰਿਆ ਮੋਦੀ ਨੂੰ ਵੀ, ਔਰ ਉਸ ਦਾ ਹੀ ਨਤੀਜਾ ਸੀ ਕਿ ਜਦੋਂ ਅਜੇ ਡਾਇਲੌਗ ਸ਼ੁਰੂ ਹੋਣਾ ਸੀ 2+2 ਦਾ, ਉਦੋਂ ਯੂਕਰੇਨ ਦੇ ਇੱਕ ਮੁਕਾਮ ਦੇ ਉੱਤੇ ਜਿੱਥੇ ਕਿ ਕਾਫੀ ਸਿਵਲੀਅਨ ਡੈਥਸ ਹੋਈਆਂ ਸੀ,
ਇੰਡੀਆ ਨੇ ਹੀ ਜਿਹੜਾ ਉਹ ਸਿਕਿਉਰਿਟੀ ਕੌਂਸਲ 'ਚ ਰੈਜ਼ੋਲੂਸ਼ਨ ਮੂਵ ਕਰਤਾ ਕਿ ਬਈ ਉੱਥੇ ਜਿਹੜੀ ਹੈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਅਸੀਂ ਖਿਲਾਫ ਹੈ ਸਿਵਿਲੀਅਨਸ ਦੇ ਔਰ ਦੂਸਰੀਆਂ ਡੈਥਸ ਦੇ ਔਰ ਸੀਜ਼ ਫਾਇਰ ਹੋਣਾ ਚਾਹੀਦਾ ਹੈ। ਔਰ ਉਹਦੇ 'ਚ ਵੀ ਕਿਹਾ ਜੀ, ਮੋਦੀ ਨੇ ਰਿਪੀਟਡਲੀ ਕਿਹਾ ਜੀ, ਮੈਂ ਪੁਤਿਨ ਨੂੰ ਵੀ ਔਰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਵੀ ਕਿਹਾ ਕਿ ਜੀ ਜਿਹੜਾ ਸੀਜ਼ ਫਾਇਰ ਕਰੋ। ਹੁਣ ਉਸ ਤੋਂ ਇਹ ਸੀਜ਼ ਆਰ ਕਿ ਵੀ ਪ੍ਰੈਸ਼ਰ ਕਿੰਨਾ ਜ਼ਿਆਦਾ ਹੈ ਅਮਰੀਕਾ ਦਾ। ਪਰ ਫਿਰ ਵੀ ਅੱਜ ਦੇ ਪੀਰੀਅਡ 'ਚ ਜਦੋਂ ਇੱਕ ਜ਼ਮਾਨਾ ਸੀ, ਹੁਣ ਜਦੋਂ ਅਸੀਂ ਜੋਤਸ਼ੀਆਂ ਦੀ ਜਾਂ ਜਿਹੜੇ ਹੱਥ ਦੇਖਣ ਵਾਲੇ ਜਾਂ ਦੂਜਿਆਂ ਦੀਆਂ ਜਿਹੜੇ ਲੋਕ ਬੜੀਆਂ ਤਾਰੀਫਾਂ ਕਰਦੇ ਨੇ, ਹੁੰਦਾ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਿਹਨੂੰ ਹੁਣ ਅਮਰੀਕਾ 'ਚ ਜਾਂ ਵੈਸਟਰਨ ਮੁਲਕਾਂ ਜਾਂ ਇਨਵੈਸਟੀਗੇਟਿਵ ਏਜੰਸੀਆਂ ਜਿਹਨੂੰ ਬੋਡੀ ਲੈਂਗੁਏਜ ਕਹਿੰਦੀਆਂ ਨੇ, ਜਦੋਂ ਵੀ ਇਹਨਾਂ ਦੇ ਕੋਈ ਇਨਵੈਸਟੀਗੇਟਰ ਜਿਹੜੇ ਆਉਣਗੇ ਤੁਹਾਨੂੰ ਜਿਹੜਾ ਉਹ ਕਿਸੇ ਗੱਲ ਲਈ ਤੁਹਾਡੀ ਤਸ਼ਵੀਸ਼ ਜਿਹੜੀ ਹੈ ਉਹਦੀ ਇਨਵੈਸਟੀਗੇਟ ਕਰਨ ਦੇ ਲਈ ਤੇ ਉਹਦੇ 'ਚ ਇੱਕ ਹੀ ਤੁਹਾਨੂੰ ਸਵਾਲ ਪੁੱਛ ਰਿਹਾ ਹੁੰਦਾ, ਦੋ ਮਿਨੀਮਮ ਹੁੰਦੇ ਨੇ ਇਹਨਾਂ ਦੇ। ਇੱਕ ਜਿਹੜਾ ਉਹ ਸਿਰਫ ਤੁਹਾਨੂੰ ਆਬਜ਼ਰਵ ਕਰ ਰਿਹਾ ਹੁੰਦਾ, ਜਦੋਂ ਇੱਕ ਨੇ ਤੁਹਾਨੂੰ ਕੋਈ ਕਿਹਾ ਜੀ ਤੁਹਾਡਾ ਕੀ ਰਿਹਾ ਉੱਥੇ, ਕੀ ਤੁਸੀਂ ਕੀਤਾ, ਇੱਥੇ ਕੀ ਕੀਤਾ। ਦੂਸਰੇ ਦੀਆਂ ਨਿਗਾਹਾਂ ਤੁਹਾਡੇ, ਕਿਉਂਕਿ ਕੁਐਸਚਨ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਪੁੱਛਣੇ ਨੇ, ਪਰ ਉਸ ਸਵਾਲ ਤੋਂ ਬਾਅਦ ਤੁਹਾਡੇ ਹਾਵ ਭਾਵ ਕੀ ਨੇ, ਬੋਡੀ ਲੈਂਗੁਏਜ ਕੀ ਹੈ, ਚਿਹਰੇ ਤੇ ਤੁਹਾਡੇ ਕੀ ਹੈ, ਉਹ ਉਹਦਾ ਹੀ ਐਕਸਪਰਟ ਹੁੰਦਾ। ਉਹਦੇ ਤੋਂ ਜਵਾਬ ਤਾਂ ਤੁਸੀਂ ਸੰਭਲ ਕੇ ਹੀ ਦੇ ਰਹੇ ਹੁੰਦੇ ਹੋ, ਜਾਂ ਤੁਸੀਂ ਆਪਣੇ ਲਫ਼ਜ਼ਾਂ ਤੇ ਕੰਟਰੋਲ ਤੁਹਾਡੇ ਹੱਥ 'ਚ ਹੁੰਦਾ ਹੈ, ਲੇਕਿਨ ਰਿਐਕਸ਼ਨ ਕਿਵੇਂ ਹੋਇਆ ਕੋਈ ਸਵਾਲ ਸੁਣ ਕੇ, ਉਹ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਹੈ, ਉਹ ਤਾਂ ਕਈ ਵਾਰੀ ਆਟੋਮੈਟਿਕ ਰਿਫਲੈਕਸਿਸ ਨੇ। ਸੋ ਇਨਵੈਸਟੀਗੇਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੁਹਾਡੀ ਬੋਡੀ ਲੈਂਗੁਏਜ ਹੁੰਦੀ ਹੈ। ਇਵੇਂ ਹੀ ਜੇ ਹੁਣ ਚਾਈਨਾ ਦਾ ਫੋਰਨ ਮਿਨਿਸਟਰ OIC ਦੀ ਮੀਟਿੰਗ ਇਸਲਾਮਾਬਾਦ 'ਚ ਅਟੈਂਡ ਕਰਦਾ ਹੈ, ਉੱਡ ਕੇ ਕਾਬਲ ਜਾਂਦਾ ਹੈ, ਫਿਰ ਦਿੱਲੀ ਆਉਂਦਾ ਹੈ, ਤੇ ਇੰਡੀਆ ਵਾਲਿਆਂ ਦੀ ਉਹਨਾਂ ਨੇ ਅੰਦਰ ਵਾਲੀ ਖਟਕੈਂਤਰੀ ਕੀ ਕੀਤੀ ਹੋਏਗੀ ਉਹਦਾ ਸਬੂਤ ਹੁੰਦਾ ਹੈ ਕਿ ਨੋ ਜੁਆਇੰਟ ਸਟੇਟਮੈਂਟ, ਨੋ ਜੁਆਇੰਟ ਪ੍ਰੈਸ ਕਾਨਫਰੰਸ। ਜਿਹੜੇ ਲੋਕ ਕੌਨਫੀਡੈਂਟ ਹੁੰਦੇ ਨੇ, ਜਿਨ੍ਹਾਂ ਦੇ ਸਬੰਧਾਂ ਦੇ ਵਿੱਚ ਹੁੰਦਾ, ਉਹ ਤਾਂ ਕਰਦੇ ਹੀ ਨੇ ਜੁਆਇੰਟ ਪ੍ਰੈਸ ਕਾਨਫਰੰਸ। ਔਰ ਤੁਸੀਂ ਦੋਨਾਂ ਦੇ ਕਿਉਂਕਿ ਪੱਤਰਕਾਰ ਹੁੰਦੇ ਨੇ, ਹੁਣ ਮੋਦੀ ਤਾਂ ਇਹ ਅਮਰੀਕਾ ਹੈ, ਮੋਦੀ ਦਾ ਮੁਲਕ ਤਾਂ ਨਹੀਂ ਹੈ ਕਿ ਜਿੱਥੇ ਮੋਦੀ ਪਿਛਲੇ ਜਿਹੜਾ 8 ਸਾਲ 'ਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਮੀਡੀਆ ਨੂੰ ਫੇਸ ਹੀ ਨਹੀਂ ਕੀਤਾ। ਸੋ ਇੱਥੇ ਤੁਸੀਂ ਜਦੋਂ ਮੀਡੀਆ ਦੇ ਸਾਹਮਣੇ ਹੁੰਦੇ ਹੋ, ਪਹਿਲਾਂ ਤਾਂ ਤੁਸੀਂ ਜਿਸ ਮੀਟਿੰਗ 'ਚੋਂ ਨਿਕਲ ਕੇ ਆਏ ਜਾਂ ਫਾਈਨਲ ਡੇ ਉਹ ਪ੍ਰੈਸ ਕਾਨਫਰੰਸ ਹੁੰਦੀ ਹੈ, ਉਦੋਂ ਹੀ ਚਿਹਰੇ ਦੇ ਉੱਤੇ ਹਵਾਈਆਂ ਉੱਡੀਆਂ ਹੋਣ ਦਾ ਪਤਾ ਲੱਗ ਜਾਂਦਾ ਹੈ ਕਿ ਵੀ ਅੰਦਰ ਜਿਹੜਾ ਚੰਗੀ ਬਾਂਹ ਮਰੋੜੀ ਹੈ। ਤੇ ਜਦੋਂ ਸਵਾਲਾਂ ਦੀ ਬੁਛਾੜ ਸ਼ੁਰੂ ਹੁੰਦੀ ਹੈ ਤੇ ਤੁਸੀਂ ਇਰੀਟੇਟ ਹੋਣੇ ਸ਼ੁਰੂ ਹੋ ਜਾਓ, ਜਾਂ ਤੁਹਾਡੇ ਕੋਲ ਕੁਝ ਕਹਿਣ ਨੂੰ, ਕਿਉਂਕਿ ਜਿਹੜੀ ਹੁਣ ਅੱਜ ਵੀ ਪ੍ਰੈਸ ਕਾਨਫਰੰਸ ਹੋਈ, ਇੱਕ ਪਾਸੇ S ਜੈ ਸ਼ੰਕਰ ਖੜਾ ਹੈ, ਇੱਕ ਪਾਸੇ ਰਾਜਨਾਥ ਹੈ, ਦੂਜੇ ਪਾਸੇ ਜਿਹੜਾ ਹੈ ਆਪਣੇ ਬਲਿੰਕਨ ਹੈ, ਸੈਕਟਰੀ ਆਫ ਸਟੇਟ। ਹੁਣ ਉਹ ਦੇਖਣ ਵਾਲਾ ਇਹਨਾਂ ਦਾ ਰਾਜਨਾਥ ਸਿੰਘ ਤਾਂ ਇਵੇਂ ਹੀ ਹੈ ਜਿਵੇਂ ਕਿ ਵਿਚਾਰਿਆਂ ਨੂੰ ਇੱਥੇ ਜਿਵੇਂ ਕੋਈ ਖਾਣ ਨੂੰ ਹੀ ਨਹੀਂ ਮਿਲਿਆ ਹੋਇਆ, 4 ਦਿਨ ਦਾ ਭੁੱਖਾ ਹੈ। ਤੇ ਉਹ ਜਿਹੜਾ S ਜੈ ਸ਼ੰਕਰ ਹੈ, ਉਹਦੇ ਚਿਹਰੇ ਤੋਂ ਇਵੇਂ ਹੁੰਦਾ ਜਿਵੇਂ ਜਦੋਂ ਤੁਸੀਂ ਕੁੱਤੇ ਨੂੰ ਬਾਰ-ਬਾਰ ਜਿਹੜਾ ਛੇੜੋ ਤਾਂ ਫਿਰ ਉਹ ਚੂੰ ਕਰਦਾ ਹੈ, ਤੇ ਉਹਦੇ ਚਿਹਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਵੀ ਇਹ ਇਰੀਟੇਟ ਹੋਇਆ, ਹੁਣ ਇਹਨੂੰ ਛੇੜੋ ਨਾ। ਉਹਦਾ ਹਾਲ ਇਹ ਸੀ। ਹੁਣ ਇਸ ਤੋਂ ਇਹ ਅੰਦਾਜ਼ਾ ਹੋਇਆ ਜਿਹੜਾ ਸਾਡਾ ਇਸ ਦੇ ਉੱਤੇ ਹੈ, ਹਾਲਾਂ ਕੁਝ ਖਬਰਾਂ ਮੀਡੀਆ 'ਚ ਵੀ ਆਈਆਂ, ਰॉयटर ਨੇ ਤਾਂ ਖਾਸ ਤੌਰ 'ਤੇ ਇਸ ਦੇ ਉੱਤੇ ਉਹਨਾਂ ਨੇ ਲਫ਼ਜ਼ ਹੀ ਜਿਹੜਾ ਅਸੀਂ ਰਿਬਿਊਕ ਇਸਤੇਮਾਲ ਕੀਤਾ ਹੈਡਲਾਈਨ 'ਚ, ਉਹ ਰॉयटर ਨੇ ਯੂਜ਼ ਕੀਤਾ ਕਿ ਵੀ ਬਲਿੰਕਨ ਨੇ ਹਿਊਮਨ ਰਾਈਟਸ ਦੇ ਇਸ਼ੂ ਤੇ ਕੀ ਕਿਹਾ। ਲੇਕਿਨ ਇਸ ਤੋਂ ਪਹਿਲਾਂ ਅਸੀਂ ਇਹ ਦੇਖੀਏ ਵੀ ਇਸ ਜੁਆਇੰਟ ਪ੍ਰੈਸ ਕਾਨਫਰੰਸ ਇੱਕੋ ਸਟੈਪ ਜਿਹਦੀ ਤਾਰੀਫ ਅਮਰੀਕਾ ਨੇ ਕੀਤੀ ਕਿ ਜੀ ਇੰਡੀਆ ਨੇ ਕੰਬਾਈਨਡ ਮੈਰੀਟਾਈਮ ਫੋਰਸ CMF ਜਿਹੜੀ ਉਹਨਾਂ ਨੇ ਬਹਿਰੀਨ ਬੇਸਡ ਹੈ, ਉਹਨੇ ਜੁਆਇਨ ਕਰਨ ਦਾ ਫੈਸਲਾ ਕੀਤਾ। ਸੋ ਇਹ ਵੀ ਚਾਈਨਾ ਦੇ ਲਈ ਤਾਂ ਇਰੀਟੈਂਟ ਹੈ। ਹਾਲਾਂ ਕਿਸੇ ਵੀ ਇੰਡੀਅਨ ਇਹਨਾਂ ਦੋਨਾਂ ਮਿਨਿਸਟਰਾਂ 'ਚੋਂ ਕਿਸੇ ਨੇ ਚਾਈਨਾ ਲਫ਼ਜ਼ ਇੱਥੇ ਵੀ ਮੂੰਹੋਂ ਨਹੀਂ ਕੱਢਿਆ ਹੈ, ਲੇਕਿਨ ਅਮਰੀਕਾ ਨੇ ਤਾਰੀਫ ਕੀਤੀ ਕਿ ਜੀ ਜਿਹੜਾ ਇਹ ਇਸ ਕੰਬਾਈਨਡ ਮੈਰੀਟਾਈਮ ਫੋਰਸ ਦੇ ਵਿੱਚ ਐਸੋਸੀਏਟ ਪਾਰਟਨਰ ਦੇ ਤੌਰ ਤੇ ਆਉਣਾ ਇੰਡੀਆ ਦਾ, ਇਹ ਵੈਲਕਮਿੰਗ ਲਾਈਨ ਹੈ। ਹੁਣ ਇੰਡੀਆ ਨੇ ਇਹ ਦੱਸਣ ਦੇ ਲਈ ਕਿ ਜੀ ਦੇਖੋ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹੁਣ ਇਹ ਕੋਵਿਡ ਦੇ ਹਵਾਲੇ ਨਾਲ ਦਵਾਈਆਂ ਦੀ ਸਪਲਾਈ ਅੱਗੇ ਤਾਂ ਸੀ ਨਾ, ਦੇਖੋ ਜੀ ਟਰੰਪ ਨੇ ਸਾਡੀ ਕਨੀਨ ਕਿੰਨੀ ਮੰਗ ਲਈ, ਉਹ ਕਨੀਨ ਖਵਾਈ ਗਿਆ, ਮੰਗਾਈ ਗਿਆ, ਪਤਾ ਨਹੀਂ ਕਿੱਥੇ ਡੰਪ ਕੀਤੀ, ਕਿ ਦੇਖੋ ਭਾਰਤ ਮੋਦੀ ਕਨੇਨ। ਹੁਣ ਜਿਹੜੇ 3 ਪੁਆਇੰਟਸ ਜਿਹੜੇ ਨੇ, ਮੇਨ ਤਾਂ ਪੁਆਇੰਟ ਇਹੀ ਸੀ ਯੂਕਰੇਨ ਦਾ, ਜਿਹਦੇ ਲਈ ਇਹ ਸਾਰੀ ਮੀਟਿੰਗ ਰੱਖੀ ਹੋਈ ਸੀ। ਪਰ ਜੇ ਤੁਸੀਂ ਉਹਨਾਂ ਦੇ
ਦੇਖੋ ਇੰਡੀਅਨ ਪਰਸਪੈਕਟਿਵ ਉਹਨਾਂ ਨੇ ਕਿਹਾ ਜੀ 3 ਨੁਕਤੇ ਉਹਨਾਂ ਦੇ ਮਿਨਿਸਟਰਸ ਦਾ ਕਹਿਣਾ ਕਿ ਦੇ ਰਿਵਿਊਡ ਮਿਊਚੁਅਲ ਐਫਰਟਸ ਟੂ ਰਿਸਪੌਂਡ ਟੂ ਵਰਸਨਿੰਗ ਹਿਊਮੈਨਿਟੇਰੀਅਨ ਕ੍ਰਾਈਸਿਸ ਇਨ ਯੂਕਰੇਨ। ਹੁਣ ਰਸ਼ੀਆ ਦਾ ਨਾਂ ਤਾਂ ਇੰਡੀਆ ਨੇ ਵੀ ਨਹੀਂ ਲਿਆ, ਲੇਕਿਨ ਜਦੋਂ ਤੁਸੀਂ ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਗੱਲ ਕਰਦੇ ਹੋ, ਸਫਰਿੰਗ ਦੀ, UN ਦੇ ਵਿੱਚ ਤੁਸੀਂ ਸਿਕਿਉਰਿਟੀ ਕਾਉਂਸਲ 'ਚ ਮਤਾ ਲਿਆ ਰਹੇ ਹੋ ਕਿ ਇਨਵੈਸਟੀਗੇਟ ਕਰੋ, ਇਹਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਆਲਰੇਡੀ ਭਾਰਤ ਨੂੰ ਪੁਸ਼ ਕਰਕੇ ਥੋੜ੍ਹਾ ਜਿਹਾ ਲਾਈਨ ਤੋਂ ਦੂਜੇ ਪਾਸੇ ਖੜਾ ਕਰ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਹੈਵ ਅਰਜਡ ਐਨ ਇਮੀਡੀਏਟ ਸੈਸੇਸ਼ਨ ਆਫ ਹੌਸਟਿਲਿਟੀਜ਼, ਕਿ ਯੂਕਰੇਨ ਰਸ਼ੀਆ ਦੇ ਵਿਚਾਲੇ ਜਿਹੜਾ ਦੁਸ਼ਮਣੀ ਦਾ ਵਰਤਾਰਾ ਹੈ ਉਹਨੂੰ ਜਿਹੜਾ ਉਹ ਖਤਮ ਕਰੋ। ਅਨਇਕਵੀਵੋਕਲੀ ਕੰਡੈਮਡ ਸਿਵਿਲੀਅਨ ਡੈਥਸ, ਅੱਗੇ ਨਹੀਂ ਸੀ ਕੀਤੀਆਂ, ਹੁਣ 1.5 ਮਹੀਨੇ ਬਾਅਦ ਸਿਵਿਲੀਅਨ ਡੈਥਸ ਦਾ ਜਿਹੜਾ ਇਹਨਾਂ ਨੂੰ ਹੋ ਗਿਆ ਔਰ ਉਹਨਾਂ ਨੇ ਇੰਡੀਆ ਨੇ ਕੰਡੈਮ ਕੀਤਾ। ਐਂਡ ਅੰਡਰਸਕੋਰਡ ਦੈਟ ਦਾ ਕੰਟੈਂਪਰਰੀ ਗਲੋਬਲ ਆਰਡਰ ਹੈਜ਼ ਬੀਨ, ਇਹ ਬੜਾ ਇੰਪੋਰਟੈਂਟ ਹੈ, and underscored that the contemporary global order has been built on UN Charter, respect for international law and sovereignty and territorial integrity of all states। ਇਹਦਾ ਮਤਲਬ ਇਹ ਹੈ ਕਿ ਰਸ਼ੀਆ ਦਾ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਹੈ ਉਸ ਨੇ UN ਚਾਰਟਰ ਨੂੰ ਵੀ ਫਲਾਊਟ ਕੀਤਾ ਹੈ, ਇੰਟਰਨੈਸ਼ਨਲ ਲਾਅ ਨੂੰ ਵੀ ਫਲਾਊਟ ਕੀਤਾ ਹੈ, ਯੂਕਰੇਨ ਦੀ ਸੋਵਰਨਿਟੀ ਨੂੰ ਵੀ ਜਿਹੜਾ ਚੈਲੰਜ ਕੀਤਾ ਹੈ, ਔਰ ਜਿਹੜੀ ਇਹਨਾਂ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਟੈਰੀਟੋਰੀਅਲ ਇੰਟੈਗਰਿਟੀ ਹੈ ਉਸ ਨੂੰ ਜਿਹੜਾ ਉਹ ਤੋੜਿਆ। ਸੋ ਜ਼ਾਹਰ ਹੈ ਕਿ ਹੁਣ ਇੱਥੋਂ ਤੱਕ ਅਮਰੀਕਾ ਇਹਨਾਂ ਨੂੰ ਖਿੱਚ ਕੇ ਲੈ ਆਇਆ। ਔਰ ਇਹ ਕਈ ਵਾਰੀ ਜਿਹੜੀ ਲੈਂਗੁਏਜ ਹੁੰਦੀ ਹੈ ਜਦੋਂ, ਔਰ ਖ਼ਾਸ ਤੌਰ 'ਤੇ ਅਮਰੀਕਨ ਤਾਂ ਇਹ ਸਾਰੇ ਨੂੰ ਡਿਪਲੋਮੈਟ ਤਾਂ ਦੇਖਦੇ ਨੇ। ਹੁਣ ਬਲਿੰਕਨ ਨੇ ਇੰਡੀਆ, ਕਿਉਂਕਿ ਇੰਡੀਆ ਰਿਲੈਕਟੈਂਟ ਰਿਹਾ ਹੁਣ ਤੱਕ ਰਸ਼ੀਆ ਨੂੰ ਕੰਡੈਮ ਕਰਨ 'ਚ ਕਿ ਜੀ ਉਹਨੇ ਹਮਲਾ ਕੀਤਾ ਯੂਕਰੇਨ 'ਤੇ, ਹੁਣ ਉਹਨਾਂ ਨੂੰ ਬਲਿੰਕਨ ਯਾਦ ਕਰਵਾ ਰਿਹਾ ਹੈ ਐਟ ਦਾ ਪ੍ਰੈਸ ਕਾਨਫਰੰਸ ਗੱਲਾਂ ਹੋ ਰਹੀਆਂ ਕਿ ਇਟ ਵਾਜ਼ ਇੰਪੋਰਟੈਂਟ ਦੈਟ ਆਲ ਕੰਟਰੀਜ਼ especially those with leverage to press Russian President Putin to end the war. He called on democracies to stand together and speak with one voice to defend their shared values. Mr. Blinken said these values need to apply everywhere. A suggestion that they did not only apply to Indo-Pacific, where India has faced an aggressive China on its border, but to the Russia-Ukraine situation. ਇਹ ਉਹਨਾਂ ਨੂੰ ਕਹਿ ਰਿਹਾ ਹੈ ਕਿ ਉੱਥੇ ਤਾਂ ਤੁਸੀਂ ਚੀਕਾਂ ਮਾਰਦੇ ਹੋ ਕਿ ਚਾਈਨਾ ਨੇ LAC ਫਲਾਊਟ ਕੀਤੀ ਔਰ ਆ ਗਏ। ਹੁਣ ਇਹ ਜਿਹੜੇ UN ਚਾਰਟਰ ਹੈ ਜਾਂ ਇੰਟਰਨੈਸ਼ਨਲ ਲਾਅ ਹੈ ਇਹ ਤਾਂ ਸਾਰਿਆਂ ਲਈ ਹੈ, ਇੱਕ ਖਿੱਤੇ ਲਈ ਤਾਂ ਨਹੀਂ ਹੈ। ਅਤੇ ਇੱਥੇ ਤੁਹਾਡੀ ਜ਼ਬਾਨ ਨੂੰ ਕਿਉਂ ਤਾਲਾ ਲੱਗ ਜਾਂਦਾ ਹੈ ਕਿ ਤੁਸੀਂ ਰਸ਼ੀਅਨ ਇਨਵੇਜਨ ਜਿਹੜਾ ਟੈਰੀਟੋਰੀਅਲ ਇੰਟੈਗਰਿਟੀ, ਸੋਵਰਨਿਟੀ, UN ਚਾਰਟਰ, ਇੰਟਰਨੈਸ਼ਨਲ ਲਾਅ ਸਾਰਿਆਂ ਨੂੰ ਵਾਇਰ। ਸੋ ਇਹ ਵੀ ਇੱਕ ਆਪਣੇ ਕਿਸਮ ਦਾ ਰਿਬਿਊਕ ਸੀ ਕਿ ਵੀ ਉਹ ਤਿੰਨੋਂ ਨੁਕਤਿਆਂ 'ਚ ਹੀ ਉਹਨਾਂ ਨੇ ਕਿਹਾ। ਅਤੇ ਹੁਣ ਜਦੋਂ ਜੈ ਸ਼ੰਕਰ ਨੂੰ ਬਾਰ-ਬਾਰ ਸਵਾਲ ਪੁੱਛੇ ਜਾਂਦੇ ਨੇ ਤਾਂ ਇਹਨਾਂ ਦੀ ਰਿਪੋਰਟਿੰਗ ਇਹ ਹੈ, ਮਿਸਟਰ ਜੈ ਸ਼ੰਕਰ ਅਪੀਅਰਡ ਇਰਕਡ ਐਟ ਕੁਐਸਚਨਸ ਅਬਾਊਟ ਇੰਡੀਆਜ਼ ਸਟੈਂਸ ਔਨ ਰਸ਼ੀਆ, ਟਵਾਈਸ ਥੈਂਕਿੰਗ ਰਿਪੋਰਟਰਸ ਸਰਕਾਸਟਿਕਲੀ ਫਾਰ ਐਡਵਾਈਸ ਦੇ ਗੇਵ ਹਿਮ ਐਜ਼ ਪਾਰਟ ਆਫ ਦੇਅਰ ਕੁਐਸਚਨ। ਜਦੋਂ ਉਹਨਾਂ ਨੂੰ ਪੁੱਛਿਆ ਜਾ ਰਿਹਾ ਤਾਂ ਉਹ ਵਿਅੰਗ ਦੇ ਵਿੱਚ ਕਹਿ ਰਿਹਾ ਸਰਕਾਸਟਿਕਲੀ ਕਿ ਜੀ ਥੈਂਕ ਯੂ ਵੈਰੀ ਮਚ ਫਾਰ ਦਾ ਐਡਵਾਈਸ ਔਨ ਯੂਕਰੇਨ। ਮਤਲਬ ਇਹ ਹੈ ਕਿ ਖਿਝਿਆ ਪਿਆ। ਹੁਣ ਇਹ ਖਿਝਣਾ ਵੀ, ਹਾਲਾਂਕਿ ਐਸ ਜੈ ਸ਼ੰਕਰ ਇੱਕ ਸੀਜ਼ਨ ਡਿਪਲੋਮੈਟ ਦੇ ਤੌਰ 'ਤੇ ਜਾਣਿਆ ਜਾਂਦਾ, ਇਹਦਾ ਮਤਲਬ ਇਹ ਹੈ ਵੀ ਅੰਦਰ ਵੀ ਖੜਕੈਂਤਰੀ ਹੋਈ ਅਤੇ ਜਦੋਂ ਬਾਹਰ ਨਿਕਲ ਕੇ ਵੀ ਉਹੀ ਗੱਲ ਪੁੱਛਦੇ ਨੇ ਜਿਹੜੇ ਬਾਹਰੋਂ ਬੌਸ ਤੋਂ ਝਾੜਾ ਖਾ ਕੇ ਆਉਂਦੇ ਨੇ, ਆਉਂਦੇ ਪਹਿਲਾਂ ਨਿਆਣਿਆਂ ਨੂੰ ਹੀ ਕੁੱਟਦੇ ਨੇ। ਹੁਣ ਨਿਆਣੇ ਤਾਂ ਹੈ ਨਹੀਂ ਉੱਥੇ ਕੁੱਟਣ ਨੂੰ। ਅਤੇ ਰਿਪੋਰਟਰਸ ਦੇ ਬਾਰੇ ਜਿਹੜਾ ਉਹ ਉਸ ਨੇ ਕਿਹਾ। ਹੁਣ ਜਦੋਂ ਉਹਨੂੰ ਫਿਰ ਪੁੱਛਿਆ ਗਿਆ ਕਿ ਜੀ ਕੀ ਤੁਸੀਂ ਜਿਹੜਾ ਕਰੂਡ ਆਇਲ ਲੈਣਾ ਸ਼ੁਰੂ ਕੀਤਾ ਰਸ਼ੀਆ ਤੋਂ ਉਹਨੂੰ ਬੰਦ ਕਰੋ, ਫਿਰ ਉਹਨੇ ਜਿਹੜਾ ਉਹ ਖਿਝੇ ਹੋਏ ਨੇ ਕਿਹਾ ਕਿ ਜੀ ਜਿੰਨਾ ਪੂਰਾ ਇੱਕ ਦੁਪਹਿਰੇ ਜਿੰਨਾ ਆਇਲ ਯੂਰਪ ਵਾਲੇ ਰਸ਼ੀਆ ਤੋਂ ਲੈਂਦੇ ਨੇ ਅਸੀਂ 1 ਮਹੀਨੇ 'ਚ ਲੈਂਦੇ ਹਾਂ। ਮਤਲਬ ਇਹ ਹੈ ਵੀ ਯੂਰਪ ਨੂੰ ਪਹਿਲਾਂ ਹਟਾਓ। ਇਹ ਡਿਪਲੋਮੈਟਿਕ ਜਵਾਬ ਨਹੀਂ ਹੈ, ਇਹ ਵੀ ਜਿਹੜਾ ਖਿੱਚ ਕੇ ਦਿੱਤਾ ਗਿਆ ਜਵਾਬ ਹੈ। ਔਰ ਇਸ ਸਾਰੇ ਦੇ ਨਾਲ ਜਿਹੜੇ ਹੋਰ ਇਸ਼ੂ ਇਸ ਜੁਆਇੰਟ ਪ੍ਰੈਸ ਕਾਨਫਰੰਸ 'ਚ ਆਏ, ਇਹਦੇ 'ਚ ਜਿਵੇਂ ਅਸੀਂ ਰॉयटर ਨਿਊਜ਼ ਏਜੰਸੀਜ਼, ਉਸ ਨੇ ਬਿਗਨਿੰਗ ਉਹਦੀ ਹੈਡਲਾਈਨ ਇਹ ਹੈ ਕਿ US ਮੋਨੀਟਰਿੰਗ ਰਾਈਜ਼ ਇਨ ਰਾਈਟਸ ਅਬਿਊਜ਼ਸ ਇਨ ਇੰਡੀਆ, ਬਲਿੰਕਨ ਸੇਜ਼। ਹੁਣ ਉਸ ਜੁਆਇੰਟ ਪ੍ਰੈਸ ਕਾਨਫਰੰਸ 'ਚ ਬਲਿੰਕਨ ਨੇ ਜਿਹੜਾ ਹੈ ਉਹ ਹਿਊਮਨ ਰਾਈਟਸ ਇੰਡੀਆ 'ਚ ਕੀ ਚੱਲ ਰਿਹਾ ਉਹਦਾ ਇਸ਼ੂ ਲਿਆਂਦਾ। ਔਰ ਇਹਨਾਂ ਦੀ ਰॉयटर, ਜਿਹਦਾ ਮਤਲਬ ਹੈ ਵੀ ਦੁਨੀਆ ਦੇ ਸਾਰੇ ਮੀਡੀਆ ਦੇ ਪ੍ਰਿੰਟ ਮੀਡੀਆ 'ਚ ਖਬਰ ਗਈ ਹੈ। US Secretary of State Antony Blinken said
United States was monitoring what he described as a rise in human rights abuses in India by some officials in a rare direct rebuke by Washington of the Asian nations right record ਕਿ ਉਹਨਾਂ ਦੇ ਖੜਿਆਂ ਦੋਨੋਂ ਮਿਨਿਸਟਰਾਂ ਦੇ ਉਹਨਾਂ ਦੇ ਮੂੰਹ ਦੀ ਥੁੱਕ ਵੀ ਸੁੱਕ ਗਈ ਔਰ ਉਹ ਖੜੇ ਨੇ ਡੰਮ ਦੋਨਾਂ ਨੇ ਕਿਸੇ ਨੇ ਕੋਈ ਹਿੱਲਿਆ ਜੁਲਿਆ ਨਹੀਂ ਔਰ ਬਲਿੰਕਨ ਨੇ ਜਿਹੜਾ ਕਿਹਾ ਵੀ ਰੈਗੂਲਰਲੀ ਉਹਦੇ ਐਗਜ਼ੈਕਟ ਲਫ਼ਜ਼ ਨੇ ਅੱਛਾ we regularly engage with our Indian partners on these shared values of human rights, and to that end, we are monitoring some recent concerning developments in India, including a rise in human rights abuses by some government, police, and prison officials, Blinken said on Monday in a joint press conference with S. Jaishankar or Defense Minister Rajnath Singh. ਹੁਣ ਇਸ ਤੋਂ 2 ਦਿਨ ਪਹਿਲਾਂ ਜਿਹੜੀ ਕਾਂਗਰਸ ਵੂਮਨ ਹਾਊਸ ਦੇ ਵਿੱਚ ਹੈ ਇਲਹਾਨ ਉਮਰ ਬੜੀ ਵੋਕਲ ਬੀਬੀ ਹੈ ਅੱਛਾ ਉਹਨੇ ਇਹ ਕਿਹਾ ਸੀ ਕਿ ਸ਼ੀ ਹੈਜ਼ ਕੁਐਸਚਨਡ ਦਾ ਰਿਲਕਟੈਂਸ ਆਫ ਯੂਐਸ ਗਵਰਨਮੈਂਟ ਟੂ ਕ੍ਰਿਟਿਸਾਈਜ਼ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਔਨ ਹਿਊਮਨ ਰਾਈਟਸ ਉਹਨੇ ਕਿਹਾ ਸੀ ਇਹਨੇ ਕਾਂਗਰਸ ਵੂਮਨ ਇਲਹਾਨ ਉਮਰ ਨੇ what does Modi need to do to India's Muslim population before we will stop considering them a partner in peace ਕਿ ਉਹ ਕੀ ਕਰੇਗਾ ਮਾਰ ਦੇਗਾ ਜਦੋਂ ਉਦੋਂ ਤੁਸੀਂ ਇਸ ਤੋਂ ਰੁਕੋਗੇ ਕਿ ਵੀ ਤੁਸੀਂ ਪਾਰਟਨਰ ਇਨ ਪੀਸ ਹੁਣ ਇੰਨਾ ਕਿਉਂਕਿ ਇਸ ਵੇਲੇ ਇੱਕ ਸੋਲਿਡ ਬਲੌਕ ਕਾਂਗਰਸਮੈਨਾਂ ਦਾ ਇੰਡੀਆ ਜੋ ਕਰ ਰਿਹਾ ਮਾਈਨੋਰਿਟੀ ਉਹਦੇ ਖਿਲਾਫ ਆਵਾਜ਼ ਚੁੱਕਦਾ ਸੋ ਉਹਦਾ ਹੀ ਨਤੀਜਾ ਸੀ ਕਿ ਐਂਟੋਨੀ ਬਲਿੰਕਨ ਨੂੰ ਇਹਨਾਂ ਦੋਨਾਂ ਮਿਨਿਸਟਰਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਸਵਾਲ ਚੁੱਕਣਾ ਪਿਆ ਔਰ ਇਹਦੇ 'ਚ ਫਿਰ ਪੂਰਾ ਇਹ ਰॉयटर ਦੀ ਨਿਊਜ਼ ਹੈ ਕਿ ਕਿਵੇਂ ਮਾਈਨੋਰਿਟੀਜ਼ 'ਤੇ ਅਟੈਕ ਹੋ ਰਹੇ ਨੇ ਉੱਥੇ ਕੀ ਚੱਲ ਰਿਹਾ ਔਰ ਅੱਜ ਤੋਂ ਜਦੋਂ ਇਹ ਚਲੇ ਜਾਣਗੇ 2 ਦਿਨ ਬਾਅਦ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਐਨੂਅਲ ਹਿਊਮਨ ਰਾਈਟ ਰਿਪੋਰਟ ਵੀ ਜਿਹੜੀ ਹੈ ਕਮਿੰਗ ਟਿਊਜ਼ਡੇ ਇਸ ਦੇ ਉੱਤੇ ਆ ਰਹੀ ਹੈ ਔਰ ਇਸ ਸਾਰੇ ਦੇ ਨਾਲ ਬਾਕੀ ਤਾਂ ਗੱਲਾਂ ਹੀ ਸੀ ਜੀ ਅਸੀਂ ਆਊਟਰ ਸਪੇਸ ਸਾਈਬਰ ਸਪੇਸ ਉਹਦੇ ਡੋਮੇਨਸ ਦੇ ਵਿੱਚ ਕੰਮ ਕਰਾਂਗੇ ਸਾਡੀ ਲੌਂਗ ਹਿਸਟਰੀ ਹੈ ਲੌਂਗ ਰਿਲੇਸ਼ਨਸ਼ਿਪ ਹੈ ਪਰ ਇੰਡੀਆ ਔਰ ਈਵਨ ਇਸ ਦੇ ਉੱਤੇ ਇਕੱਲਾ ਇਹੀ ਨਹੀਂ ਹੁਣ ਜਿਹੜਾ ਇੱਕ ਅਮਰੀਕਾ ਦਾ ਲਾਅ ਹੈ ਜਿਹਨੂੰ CAATSA ਕਹਿੰਦੇ ਨੇ ਜਿਹੜਾ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ ਜਿਹਦਾ ਮਤਲਬ ਇਹ ਹੈ ਕਿ ਵੀ ਜਦੋਂ ਜਿਹੜਾ ਵੀ ਰਸ਼ੀਆ ਨੂੰ ਦੇ ਨਾਲ ਟ੍ਰੇਡ ਡੀਲ ਕਰੇਗਾ ਸੈਂਕਸ਼ਨਸ ਨੂੰ ਫਲਾਊਟ ਕਰਕੇ ਉਹਦੇ 'ਤੇ ਲੱਗੇਗਾ ਹੁਣ ਇੰਡੀਆ ਨੂੰ ਅਮਰੀਕਾ ਕੋਈ ਇਹ ਉਸ 'ਚੋਂ ਜਿਹੜਾ ਵੇਵਰ ਦੇਣ ਲਈ ਤਿਆਰ ਨਹੀਂ ਹੈ ਸੋ ਉਹਨਾਂ ਨੇ ਅਮਰੀਕਾ ਨੇ ਫਿਰ ਉਹੀ ਲਾਈਨ ਰੱਖੀ ਹੈ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ ਅਸੀਂ ਅਜੇ ਇਹਦੇ 'ਤੇ ਕੁਛ ਨਹੀਂ ਕਹਿਣਾ ਚਾਹੁੰਦੇ ਸੋ ਜਦੋਂ ਅਸੀਂ ਇਹ ਈਵਨ ਗੱਲਬਾਤ ਵੀ ਕਰ ਰਹੇ ਹਾਂ ਔਰ ਅਮਰੀਕਾ ਨੇ ਜਦੋਂ ਕਿਹਾ ਕਿ ਵੀ ਉਹ ਮੋਨੀਟਰ ਕਰ ਰਹੇ ਨੇ ਕਿ ਇੰਡੀਆ 'ਚ ਹਿਊਮਨ ਰਾਈਟਸ ਦਾ ਕੀ ਚੱਲ ਰਿਹਾ CBI ਗੈਟਸ ਨੋਟ ਟੂ ਪ੍ਰੋਸੀਕਿਊਟ ਐਮਨੈਸਟੀ ਇੰਡੀਆ ਅਕਬਰ ਪਟੇਲ ਹੁਣ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਮੋਨੀਟਰ ਕਰਦੀ ਹੈ ਉਹਦੇ ਭਾਰਤ ਦੇ ਵਿੱਚ ਅਕਾਊਂਟ ਸੀਜ਼ ਕੀਤੇ ਹੋਏ ਨੇ ਕਿ ਜੀ ਮਨੀ ਲਾਂਡਰਿੰਗ ਕਰ ਰਹੇ ਨੇ ਔਰ CBI ਨੇ ਜਿਹੜਾ ਇਹ ਨੋਟ ਦੇ ਦਿੱਤੀ ਹੈ ਕਿ ਭਾਈ ਇਹਨਾਂ ਦੇ ਉੱਤੇ ਤੁਸੀਂ ਟਰਾਇਲ ਚਲਾਓ ਖਾਸ ਤੌਰ 'ਤੇ ਅਕਬਰ ਪਟੇਲ ਜਿਹੜੇ ਕਿ ਹੈੱਡ ਸੀ ਐਮਨੈਸਟੀ ਇੰਟਰਨੈਸ਼ਨਲ ਦੇ ਕਿ ਜੀ ਇਹ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਔਰ ਇਹ ਦਸੰਬਰ 31, 2021 ਨੂੰ CBI ਨੇ ਕੇਸ ਫਾਈਲ ਕੀਤਾ ਸੀ ਔਰ ਗਵਰਨਮੈਂਟ ਦੀ ਅਪਰੂਵਲ ਮੰਗੀ ਸੀ ਕਿ ਅਸੀਂ ਜਿਹੜਾ ਹੈ ਇਸ ਦੇ ਉੱਤੇ ਕੇਸ ਚਲਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਜਿਹੜੀ ਹੈ ਐਮਨੈਸਟੀ ਇੰਟਰਨੈਸ਼ਨਲ ਹੈ ਇਹ ਆਪਣੀ ਮਨੀ ਲਾਂਡਰਿੰਗ ਰਾਹੀਂ ਪੈਸੇ ਇਕੱਠੀ ਕਰ ਰਹੀ ਹੈ ਔਰ ਇਹ ਉਹਦੇ ਥੱਲੇ ਉਹਨਾਂ ਨੇ ਆਲਰੇਡੀ 36 ਕਰੋੜ ਰੁਪਈਆ ਜਿਹੜਾ ਹੈ ਉਹ ਉਹਨਾਂ ਨੇ ਈਵਨ ਬੈਂਕ ਅਕਾਊਂਟ ਵੀ ਸੀਜ਼ ਕੀਤੇ ਹੋਏ ਨੇ ਹੁਣ ਐਮਨੈਸਟੀ ਇੰਟਰਨੈਸ਼ਨਲ ਵਰਗੀ ਆਰਗੇਨਾਈਜੇਸ਼ਨ ਤੋਂ ਟਰਾਂਸਪੇਰੈਂਟ ਆਰਗੇਨਾਈਜੇਸ਼ਨ ਕਿਹੜੀ ਹੋ ਸਕਦੀ ਹੈ ਫੰਡਿੰਗ ਦੇ ਮਾਮਲੇ 'ਚ ਸੋ ਜੇ ਇੰਡੀਆ ਦੇ ਵਿੱਚ CBI ਨੋਟ ਦੇ ਰਹੀ ਹੈ ਪਹਿਲਾਂ ਉਹਨਾਂ ਨੂੰ ਹਰਾਸ ਕੀਤਾ ਉਹਨਾਂ ਦੇ ਅਕਾਊਂਟ ਸੀਜ਼ ਕੀਤੇ ਤੇ ਅਮਰੀਕਨਾਂ ਨੂੰ ਕਿਹੜਾ ਨਜ਼ਰ ਨਹੀਂ ਆ ਰਿਹਾ ਕਿ ਵੀ ਉੱਥੇ ਕੀ ਨਹੀਂ ਹੋ ਰਿਹਾ ਮਾਈਨੋਰਿਟੀਜ਼ ਦੇ ਨਾਲ ਜਾਂ ਦੂਸਰਿਆਂ ਦੇ ਨਾਲ ਸੋ ਕੁੱਲ ਮਿਲਾ ਕੇ ਇਸ ਗੱਲ ਦੀ ਅਸੀਂ ਜਿਹੜਾ ਉਹ ਸੈਟਿਸਫੈਕਸ਼ਨ ਹੈ ਸਾਨੂੰ ਕਿ ਇਹ ਦੋਵੇਂ ਹੀ ਜਿਹੜੇ ਇਹਨਾਂ ਦੇ ਵਜ਼ੀਰ ਆਏ ਸੀ ਇਹ ਆਪਣੀ ਖੜਕੈਂਤਰੀ ਕਰਾ ਕੇ ਗਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਦੇਣਾ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ